ਲੱਗ ਰਿਹਾ ਬਹੁਤ ਸਾਰੇ ਬੰਦਿਆਂ ਨੂੰ ਨਹੀਂ ਪਤਾ ਹੋਣਾ ਕਿਉਂਕਿ ਆਪਾਂ ਉਦੋਂ ਤੋਂ ਸ਼ੁਰੂ ਕਰਦੇ ਹਾਂ ਜਦੋਂ ਤੋਂ ਆਪਾਂ ਟੀਵੀ ਤੇ ਆਉਣ ਲੱਗਦੇ ਹਾਂ। ਬਿਲਕੁਲ ਸਹੀ ਗੱਲ ਹੈ, ਜ਼ਿਆਦਾ ਫੇਮਸ ਅਸਲ 'ਚ ਸਫ਼ਰ ਤਾਂ ਮੇਰਾ ਬਹੁਤ ਲੰਮਾ ਆ ਜੀ, 15-20 ਸਾਲ ਪੁਰਾਣਾ ਹੈ। ਮੈਂ ਬਚਪਨ ਤੋਂ ਹੀ ਇੱਧਰਲੇ ਪਾਸੇ ਜੁੜਿਆ ਹੋਇਆ ਜੀ, ਤੇ ਕਲੀ ਜਵੰਦੇ ਦੀ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਵਧੀਆ ਪਿਆਰ ਮਿਲਿਆ ਕਿਉਂਕਿ ਗਾਣੇ ਸਾਡੇ ਵਧੀਆ ਨੇ। ਚਲੋ ਅਸੀਂ ਤਾਂ ਕਹਿਣਾ ਹੀ ਆ ਆਪਣੇ ਕਿਉਂਕਿ ਆਪਣੇ ਗਾਣੇ ਆ ਜੀ, ਜੀ, ਪਰ ਲੋਕਾਂ ਵੱਲੋਂ ਵੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਵਧੀਆ ਵਧੀਆ ਗੀਤ ਲੈ ਕੇ ਆਵਾਂਗੇ। ਇਸੇ ਤਰ੍ਹਾਂ ਹੀ ਪਿਆਰ ਤੇ ਹੱਲਾਸ਼ੇਰੀ ਹੌਸਲਾ ਸਾਨੂੰ ਦਿੰਦੇ ਰਹੋ ਸਾਰੇ ਜੀ। ਬਿਲਕੁਲ ਬਿਲਕੁਲ, ਬਹੁਤ ਵਧੀਆ। ਤੇ ਕਲੀ ਜਵੰਦੇ ਦੀ ਜਦੋਂ ਗੱਲ ਆਉਂਦੀ ਹੈ ਤੇ ਜਿੱਦਾਂ ਤੁਸੀਂ ਕਿਹਾ ਵੀ ਲੰਮੇ ਸਮੇਂ ਤੋਂ ਤੁਸੀਂ ਚੱਲ ਰਹੇ ਹੋ, ਸੋ ਕਾਲਜ ਟਾਈਮ ਤੋਂ ਸੀ ਜਾਂ ਉਸ ਤੋਂ ਵੀ ਪਹਿਲਾਂ ਸਕੂਲ ਦੇ ਟਾਈਮ ਤੋਂ, ਕਦੋਂ ਤੋਂ ਤੁਸੀਂ ਜਿਹੜਾ ਗਾਉਣ ਵਾਲੇ ਪਾਸੇ ਨੂੰ ਰੁਕ ਕਰ ਲਿਆ ਸੀਗਾ? ਮੈਂ ਬਹੁਤ ਛੋਟਾ ਜਿਹਾ ਹੁੰਦਾ ਸੀਗਾ ਜੀ ਜਦੋਂ ਤੋਂ ਕਵੀਸ਼ਰ ਢਾਡੀ ਸੁਣਦਾ ਸੀਗਾ। ਪਿੰਡਾਂ ਦੇ ਵਿੱਚ ਲੱਗਦੇ ਆ ਨਾ ਧਾਰਮਿਕ ਸਮਾਗਮ ਹੁੰਦੇ ਆ, ਗੁਰਦੁਆਰਾ ਸਾਹਿਬ ਜਾਣਾ ਦਾਦਾ ਜੀ ਦੇ ਨਾਲ, ਉੱਥੋਂ ਚੇਟਕ ਲੱਗੀ ਤੇ ਉਸ ਤੋਂ ਬਾਅਦ ਸਕੂਲ ਟਾਈਮ ਤੋਂ ਥੋੜਾ ਬਹੁਤਾ ਸਿੱਖਣਾ ਸ਼ੁਰੂ ਕੀਤਾ। ਅਸਲ 'ਚ ਮੈਂ ਕਾਲਜ ਤੋਂ ਆ ਕੇ ਮੈਨੂੰ ਪ੍ਰੋਪਰ ਜਿਹੜੀ ਰਾਗ ਵਿਦਿਆ ਕਹਿ ਲਓ ਥੋੜੀ ਬਹੁਤੀ ਜਿੰਨੀ ਵੀ ਹੈਗੀ ਆ ਉੱਥੋਂ ਸਿੱਖੀ ਹੈ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਚਲੇ ਗਿਆ ਪਟਿਆਲੇ, ਉੱਥੋਂ ਥੀਏਟਰ ਐਂਡ ਟੀਵੀ ਡਿਪਾਰਟਮੈਂਟ 'ਚ ਮਾਸਟਰ ਕੀਤੀ ਮੈਂ। ਠੀਕ ਹੈ। ਤੇ ਪਲੇ ਵੀ ਖੇਡਦੇ ਰਹੇ ਆ, ਪਲੇਬੈਕ ਸਿੰਗਿੰਗ ਵੀ ਕਰਦੇ ਰਹੇ ਆ, ਭੰਗੜਾ ਪਾਉਂਦੇ ਰਹੇ ਆ, ਭੰਗੜੇ ਨਾਲ ਬੋਲੀਆਂ, ਲੋਕ ਸਾਜ਼ ਸਾਰੇ ਜਿੰਨੇ ਵੀ ਹੈਗੇ ਆਪਣੇ ਪੰਜਾਬੀ ਲੋਕ ਸਾਜ਼ ਜਿਹੜੇ ਮਤਲਬ ਥੋੜੇ ਬਹੁਤਾ ਤਾਂ ਨਹੀਂ ਮੈਂ ਕਹਿੰਦਾ ਕਿ ਮੈਂ ਕਲਾਸੀਕਲ ਮਾਹਰ ਹਾਂ ਪਰ ਗੁਜ਼ਾਰੇ ਜੋਗੇ ਮਤਲਬ ਪੰਜਾਬੀ ਕਲਚਰ ਨਾਲ ਰਿਲੇਟਡ ਸਾਰੀਆਂ ਬਣ ਗਈਆਂ ਕਹਿ ਲਓ। ਕੀ ਬਾਤ ਹੈ। ਸਾਰਿਆਂ 'ਚ ਪਾਰਟਿਸਿਪੇਟ ਕੀਤਾ। ਇੱਕ ਰਾਜਵੀਰ ਜਵੰਦਾ ਜੀ, ਤੁਹਾਡੇ ਬਾਰੇ ਹਮੇਸ਼ਾ ਜਾਂ ਮੈਨੂੰ ਗਲਤਫਹਿਮੀ ਹੈ ਜਾਂ ਬਹੁਤ ਸਾਰਿਆਂ ਨੂੰ ਵੀ ਕਿ ਤੁਹਾਡਾ ਪੁਲਿਸ ਦੇ ਨਾਲ ਕੋਈ ਰਿਲੇਸ਼ਨ ਹੈ? ਜੀ ਮੈਂ ਪੁਲਿਸ ਆਫੀਸਰ ਵੀ ਹਾਂ ਜੀ। ਠੀਕ ਹੈ ਜੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੁਲਿਸ ਜੁਆਇਨ ਕਰ ਲਈ ਸੀ। ਠੀਕ ਹੈ। ਪਰ ਸਿੰਗਿੰਗ ਦਾ ਪਹਿਲਾਂ ਤੋਂ ਸੀਗਾ, ਫਿਰ ਇਸ ਕਰਕੇ ਸਿੰਗਿੰਗ ਮੇਰਾ ਸ਼ੌਂਕ ਸੀ ਤੇ ਇਧਰਲੇ ਪਾਸੇ ਸੋ ਨਾਲ ਦੋਨੋਂ ਕੰਮ ਜਿਹੜਾ ਬੈਲੈਂਸ ਕਰ ਰਹੇ ਹੋ। ਜੀ ਬਿਲਕੁਲ। ਸੋ ਜਿਹੜਾ ਗੀਤ ਦੇ ਵਿੱਚ ਜਿਹੜਾ ਅਕਸਰ ਤੁਸੀਂ ਕਹਿੰਦੇ ਵੀ ਜਿਹੜਾ ਗੀਤ ਵੀ ਸੀਗਾ ਜਿਹਦੇ ਵਿੱਚ ਤੁਸੀਂ ਕਹਿੰਦੇ ਵੀ ਸਰਨੇਮ ਵਾਲਾ, ਸੋ ਉਹਦੇ ਵਿੱਚ ਤੁਸੀਂ ਆਪਣੀ ਐਕਚੁਅਲ ਫਾਰਮ ਦੇ ਵਿੱਚ ਸੀਗੇ। ਜੀ ਬਿਲਕੁਲ। ਸੋ ਮੇਰੇ ਮਨ ਦੇ ਵਿੱਚੋਂ ਜਦੋਂ ਭੁਲੇਖਾ ਚਲੋ ਅੱਜ ਦੂਰ ਹੋ ਗਿਆ, ਮੈਨੂੰ ਲੱਗਦਾ ਹੋਰ ਵੀ ਕਈਆਂ ਦਾ ਸੀਗਾ। ਅਕਸਰ ਅਸੀਂ ਬੈਠਦੇ ਆ ਮੁੰਡੇ ਜਦੋਂ ਗੱਲਬਾਤ ਕਰਦੇ ਯਾਰ ਨਹੀਂ ਪੁਲਿਸ ਵਾਲਾ ਆ, ਕਹਿੰਦੇ ਵੀ ਨਹੀਂ ਪੁਲਿਸ ਵਾਲੇ ਨਹੀਂ ਆ। ਸੋ ਚਲੋ ਅੱਜ ਇਹ ਭੁਲੇਖਾ ਜਿਹੜਾ ਦੂਰ ਹੋ ਗਿਆ। ਸੋ ਸਰਨੇਮ ਦੀ ਗੱਲ ਕੀਤੀ, ਕਲੀ ਜਵੰਦੇ ਦੀ ਗੱਲ ਕੀਤੀ, ਜੇ ਤੁਸੀਂ ਥੋੜੀਆਂ ਜਿਹੀਆਂ ਲਾਈਨਾਂ ਜਿਹੜੀਆਂ ਗੁਣਗੁਣਾ ਦਿਓ ਉਹਨਾਂ ਦੀਆਂ। ਸਰਨੇਮ ਦੀਆਂ ਲਾਈਨਾਂ ਸੁਣਾਉਣਾ ਜੀ। ਬਹੁਤੇ ਸੌ ਵੀ ਨਹੀਂ ਬਾਲੇ ਵੀ ਨਹੀਂ ਚੱਕਵੇਂ, ਓਏ ਉਹੀ ਠੋਕੀ ਦੇ ਆ ਚੱਕਦੇ ਜੋ ਅੱਤ ਨੇ, ਸਾਡੇ ਬਾਪੂ ਦਾ ਤੇ ਜੱਜ ਵਾਲਾ ਫੈਸਲਾ ਨਹੀਂ, ਦੋਵੇਂ ਗੱਲਾਂ ਸੇਮ ਜੱਟੀਏ ਨੀ, 3 ਪੀੜ੍ਹੀਆਂ ਤੋਂ ਚੱਲਦਾ ਇਲਾਕੇ 'ਚ ਨੀ ਸਾਡਾ ਸਰਨੇਮ ਜੱਟੀਏ ਨੀ, ਸਾਡਾ ਸਰਨੇਮ ਜੱਟੀਏ। ਸੋ ਰਾਜਵੀਰ ਜੀ, ਜਦੋਂ ਤੁਸੀਂ ਛੋਟੇ ਹੁੰਦੇ ਤਾਂ ਤੁਹਾਨੂੰ ਇਸ ਪਾਸੇ ਵੱਲ ਨੂੰ ਸੀ ਫੈਮਿਲੀ ਵੱਲੋਂ ਪੂਰੀ ਸਪੋਰਟ ਮਿਲੀ? ਸਾਡੀ ਕਹਿੰਦੇ ਵੀ ਪੁਲਿਸ ਵਾਲੇ ਪਾਸੇ ਤੋਂ ਲੱਗਾ ਆ, ਵੀ ਚੰਗੇ ਪਾਸੇ ਆ, ਵੀ ਉੱਧਰ ਤੋਂ ਲੱਗਾ ਰਿਹਾ? ਨਹੀਂ ਜੀ, ਅਸਲ 'ਚ ਮੇਰੀ ਫੈਮਿਲੀ ਸਾਰੀ ਬੈਕਗ੍ਰਾਉਂਡ ਪੁਲਿਸ ਦੀ ਆ। ਮੇਰੇ ਫਾਦਰ ਸਾਹਿਬ ਵੀ ਪੁਲਿਸ 'ਚ ਨੇ, ਤਾਂ ਉਹਨਾਂ ਕਰਕੇ ਹੀ ਮੈਂ ਵੀ ਪੁਲਿਸ ਜੁਆਇਨ ਕੀਤੀ। ਉਹਨਾਂ ਨੇ ਬਾਰ-ਬਾਰ ਮੈਨੂੰ ਕਿਹਾ ਵੀ ਤੂੰ ਸਰਕਾਰੀ ਨੌਕਰੀ ਆ, ਇਹਦੇ ਵਰਗੀ ਕੋਈ ਰੀਸ ਨਹੀਂ ਜਿੱਦਾਂ ਆਮ ਆਪਣੇ ਅਕਸਰ ਦੀਆਂ ਗੱਲਾਂ ਹੁੰਦੀਆਂ ਨੇ। ਪਰ ਮੇਰਾ ਇਹ ਸ਼ੌਂਕ ਸੀਗਾ। ਪਰ ਮੈਂ ਮੇਲਿਆਂ 'ਚ ਜਿਵੇਂ ਗਾਉਂਦਾ ਸੀ ਨਾ ਜਾ ਕੇ, ਪਿੰਡਾਂ 'ਚ ਮੇਲੇ ਹੁੰਦੇ ਆ ਨੇੜੇ ਤੇੜੇ ਦੇ, ਮੈਂ ਲੁਧਿਆਣੇ ਦਾ ਰਹਿਣ ਵਾਲਾ, ਉੱਥੇ ਮੇਲਿਆਂ 'ਚ ਜਦੋਂ ਗਾਉਣਾ, ਪ੍ਰੋਫੈਸਰ ਮੋਹਨ ਸਿੰਘ ਮੇਲਾ, ਉੱਥੋਂ ਜਦੋਂ ਬੰਦਿਆਂ ਨੇ ਆ ਕੇ ਘਰ ਦੱਸਣਾ ਮੇਰੇ ਡੈਡੀ ਨੂੰ ਵੀ ਤੁਹਾਡਾ ਮੁੰਡਾ ਉੱਥੇ ਗਾਉਂਦਾ ਦੇਖਿਆ ਸੀ, ਉਹ ਬੜਾ ਵਧੀਆ ਗਾਉਂਦਾ। ਉਸ ਤੋਂ ਬਾਅਦ ਫਿਰ ਘਰਦਿਆਂ ਨੂੰ ਹੋ ਗਿਆ ਵੀ ਚਲੋ ਠੀਕ ਆ, ਵਧੀਆ ਗਾ ਰਿਹਾ ਤੇ ਇਹਨੂੰ ਗਾਉਣ ਦੇਣਾ ਚਾਹੀਦਾ। ਠੀਕ ਆ। ਫਿਰ ਹੌਲੀ ਹੌਲੀ ਕਰਕੇ ਚਲੋ ਇੱਧਰਲੇ ਪਾਸੇ ਆ ਗਏ। ਚਲੋ ਬਹੁਤ ਵਧੀਆ, ਚੰਗੀ ਗੱਲ ਆ। ਤੇ ਫਿੱਟ ਰਹਿੰਦੇ ਹੋ ਤੁਸੀਂ ਬਹੁਤ ਜ਼ਿਆਦਾ, ਇਹ ਇੱਕ ਤੁਹਾਡੀ ਜਿਹੜੀ ਖਾਸੀਅਤ ਆ ਵੀ ਸ਼ੁਰੂ ਤੋਂ ਫਿੱਟ ਆ। ਹੁਣ ਵੈਸੇ ਆਪਣੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਹ ਇੱਕ ਬਹੁਤ ਵਧੀਆ ਮੈਂ ਕਹੂੰਗਾ ਵੀ ਚੱਲਣਾ, ਤੇ ਤੁਹਾਨੂੰ ਦੇਖ ਕੇ ਮੁੰਡੇ ਫੋਲੋ ਵੀ ਕਰਦੇ ਆ। ਸੋ ਕੀ ਤੁਹਾਡੇ ਜੇ ਆਪਾਂ ਪੁੱਛੀਏ ਤੁਹਾਨੂੰ ਵੀ ਰੋਜ਼ਾਨਾ ਕਸਰਤ ਡੇਲੀ ਕਰ ਲਈਦੀ ਹੈ ਜੇ ਟਾਈਮ ਲੱਗ ਜਾਏ, ਨਹੀਂ ਤਾਂ ਜਿਵੇਂ ਪੰਜਾਬ ਪੁਲਿਸ ਦੀ ਟ੍ਰੇਨਿੰਗ ਕੀਤੀ ਆ, ਅਸਲ ਤਾਂ ਉੱਥੋਂ ਫਿਟਨੈਸ ਦਾ ਸੰਬੰਧ ਮੇਰੇ ਨਾਲ ਗੂੜਾ ਜੁੜਿਆ, ਉੱਥੋਂ ਸ਼ੁਰੂਆਤ ਹੋਈ ਹੈ। ਠੀਕ ਹੈ। ਤਾਂ ਪੁਲਿਸ ਦੇ ਵਿੱਚ 1 ਸਾਲ ਅਸੀਂ ਟ੍ਰੇਨਿੰਗ ਕੀਤੀ, ਪੂਰੀ 1 ਸਾਲ ਦੇ ਵਿੱਚ ਉਹਨਾਂ ਨੇ ਇੰਨਾ ਕੁ ਜ਼ਿਆਦਾ ਰਗੜਾ ਚਾੜਤਾ ਵੀ ਸਰੀਰ ਤਰਾਸ਼ਦਾ ਪੂਰਾ। ਬਿਲਕੁਲ ਜੀ, ਹੁਣ ਉੱਥੇ ਟਿਕਦਾ ਨਹੀਂ, ਕੋਈ ਫੈਟ ਨਹੀਂ ਟਿਕਦੀ ਆ ਕੇ। ਨਹੀਂ, ਬਹੁਤ ਵਧੀਆ, ਚੰਗੀ ਗੱਲ ਆ। ਤੇ ਰਾਜਵੀਰ ਜੀ, ਜੇ ਤੁਹਾਨੂੰ ਆਪਾਂ ਪੁੱਛੀਏ ਤੁਹਾਡੇ ਫੇਵਰੇਟ ਜਿਹੜੇ ਸਿੰਗਰਾਂ ਦੇ ਵਿੱਚੋਂ, ਕਿਉਂਕਿ ਜਦੋਂ ਅਜੇ ਤੁਸੀਂ ਜਵਾਨ ਹੋ, ਤੁਸੀਂ ਸੁਣੇ ਆ ਸਾਰੇ ਜਾਣੇ, ਮਾਨਖੁਣਾ ਨੂੰ ਸੁਣਿਆ, ਸਾਰਿਆਂ ਨੂੰ ਤੁਸੀਂ ਸੁਣਦੇ ਵੱਡੇ ਹੋਏ ਹੋ, ਮੇਲਿਆਂ ਦੀ ਤੁਸੀਂ ਗੱਲ ਕਰਦੇ ਹੋ, ਤੁਹਾਡੇ ਫੇਵਰੇਟ ਜਿਹੜੇ ਸਿੰਗਰ ਕਿਹੜੇ ਨੇ? ਸਾਰੇ ਫੇਵਰੇਟ ਨੇ ਮੇਰੇ, ਪੁਰਾਣਿਆਂ 'ਚੋਂ ਲਾ ਲਓ ਚਾਹੇ ਨਵਿਆਂ 'ਚ। ਜਿਹੜਾ ਵਧੀਆ ਗਾਉਂਦਾ, ਜਿਹੜਾ ਸੁਰ 'ਚ ਗਾਉਂਦਾ ਔਰ ਜਿਹੜਾ ਲੋਕਾਂ ਨੂੰ ਬੰਨ੍ਹ ਕੇ ਬਿਠਾ ਦਿੰਦਾ, ਉਹ ਸਾਰੇ ਵਧੀਆ ਲੱਗਦੇ ਆ। ਤੇ ਉਹਨਾਂ ਨੂੰ ਸੁਣਿਆ। ਮਾਨਕ ਸਾਹਿਬ ਦੀ ਤੁਸੀਂ ਗੱਲ ਕੀਤੀ ਆ, ਬਿੰਦਰ ਖਿਆ ਸਾਹਿਬ, ਗੁਰਦਾਸ ਮਾਨ ਸਾਹਿਬ, ਉਹਨਾਂ ਦੀਆਂ ਪਰਫਾਰਮੈਂਸ ਦੇਖੀ ਦੀਆਂ ਸਟੇਜ ਦੀਆਂ, ਤੇ ਇਹਨਾਂ ਸਾਰਿਆਂ ਨੂੰ ਹੀ ਕਾਫੀ ਸੁਣਦਾ। ਮੈਂ ਇਕੱਲਾ ਨਹੀਂ, ਆਪਾਂ ਸਾਰੇ ਸੁਣਦੇ, ਸਾਰਿਆਂ ਦੀ ਫੇਵਰੇਟ ਆ। ਤੇ ਉਹਨਾਂ ਦਾ ਤੁਹਾਡੇ ਜਿਹੜਾ ਵੀ ਕਿਸੇ ਦਾ ਤੁਸੀਂ ਫੇਵਰੇਟ ਗੀਤ ਜੇ ਤੁਸੀਂ ਸੁਣਾਉਣਾ ਚਾਹੁੰਦੇ ਹੋ, ਕਿਸੇ ਜਿਹੜਾ ਤੁਹਾਡੇ ਮਨ ਦੇ ਬਹੁਤ ਕਰੀਬ ਆ, ਕਿਸੇ ਵੀ ਤੁਹਾਡੇ ਸਿੰਗਰ ਦਾ ਜਿਹੜਾ ਫੇਵਰੇਟ ਸਿੰਗਰ ਦਾ ਕੋਈ ਗੀਤ? ਮਾਨਕ ਸਾਹਿਬ ਦੇ ਮੈਂ ਕਾਫੀ ਗਾਣੇ ਗਾਉਣਾ ਜੀ, ਬਿੰਦਰ ਖਿਆ ਸਾਹਿਬ ਦੇ ਵੀ ਗਾਉਣਾ, ਜਿਨ੍ਹਾਂ ਦੇ ਵੀ ਕਹੋਗੇ ਮੈਂ ਸੁਣਾ ਦੂੰਗਾ। ਵੈਸੇ ਮਾਨਕ ਸਾਹਿਬ ਦਾ
ਓ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ, ਮਾਂ ਹੈ ਰੱਬ ਦਾ ਨਾਂ ਦੁਨੀਆ ਵਾਲਿਓ, ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਹੈ ਪੈਂਦੀ, ਓ ਪਾਉਂਦੀ ਸੁੱਕੀ ਥਾਂ ਦੁਨੀਆ ਵਾਲਿਓ, ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ। ਸੋ ਚੰਗੇ ਗਾਉਣ ਵਾਲਿਆਂ ਦੀ ਦੇਖੋ ਸਰੋਤਿਓ ਅਕਸਰ ਆਪਾਂ ਸ਼ਿਕਾਇਤ ਕਰਦੇ ਰਹਿੰਦੇ ਆ, ਕੋਈ ਕਿਤੇ ਕੋਈ ਫੋਨ ਕਰਕੇ, ਕੋਈ ਫੇਸਬੁੱਕ ਦੇ ਉੱਤੇ, ਜਦੋਂ ਗਾਉਣ ਵਾਲੇ ਆਏ ਹੁੰਦੇ ਚੰਗੇ ਤਾਂ ਜ਼ਰੂਰ ਜਾਇਆ ਕਰੋ, ਉਹਨਾਂ ਨੂੰ ਸੁਣਨ ਜਾਇਆ ਕਰੋ, ਹੌਸਲਾ ਅਫਜ਼ਾਈ ਜਿਹੜੀ ਉਹ ਕਰਿਆ ਕਰੋ, ਤੇ ਨਾਲੇ ਫੀਡਬੈਕ ਦੇਣੀ ਬਹੁਤ ਜ਼ਰੂਰੀ ਹੁੰਦੀ। ਮੈਂ ਕਹਿੰਦਾ ਵੀ ਜਦੋਂ ਤੁਸੀਂ ਪਰਸਨਲ ਇਨ ਪਰਸਨ ਜਦੋਂ ਕਿਤੇ ਮਿਲਦੇ ਹੋ ਇੱਦਾਂ ਮੇਲਿਆਂ ਦੇ ਉੱਤੇ, ਤਾਂ ਅਕਸਰ ਲੋਕ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਸ਼ੇਅਰ ਕਰਦੇ ਆ, ਤੇ ਫਿਰ ਇਹ ਨਾ ਹੋਵੇ ਵੀ ਆਪਾਂ ਉਹਨਾਂ ਦੇ ਪਿੱਛੋਂ ਉਹਨਾਂ ਨੂੰ ਕਹੀ ਜਾਈਏ ਵੀ ਉਹਨੂੰ ਇੱਦਾਂ ਕਰਨਾ ਚਾਹੀਦਾ, ਉਹਨੂੰ ਇੱਦਾਂ ਕਰਨਾ ਚਾਹੀਦਾ। ਸਾਹਮਣੇ ਜਾ ਕੇ ਜੋ ਵੀ ਹੈਗਾ ਜਿਹੜੀ ਫੀਡਬੈਕ ਹੈ, ਕਿਉਂਕਿ ਬੰਦਾ ਫੀਡਬੈਕ ਤੋਂ ਹੀ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਜਿਹੜਾ ਜ਼ਰੂਰ ਸਿੱਖਦਾ ਆ। ਦੇਖੋ ਗਲਤੀਆਂ ਦਾ ਪੁਤਲਾ ਹੁੰਦਾ ਇਨਸਾਨ, ਕਰਦੀਆਂ ਹੁੰਦੀਆਂ ਹੋ ਜਾਂਦੀਆਂ ਨੇ, ਪਰ ਆਪਾਂ ਉਹ ਤੋਂ ਵੱਧ ਜਿਹੜਾ ਸਿੱਖਦੇ ਰਹੀਏ। ਸੋ ਕਲੀ ਜਵੰਦੇ ਦੀ ਮੇਰਾ ਵਨ ਆਫ ਦਾ ਫੇਵਰਿਟ ਜਿਹੜਾ ਉਹ ਗੀਤ ਹੈਗਾ ਆ, ਤੇ ਮੈਂ ਜ਼ਰੂਰ ਤੁਹਾਨੂੰ ਗੁਜ਼ਾਰਿਸ਼ ਕਰਦਾ ਆ ਵੀ ਉਹ ਜ਼ਰੂਰ ਸੁਣਾਓ, ਤੇ ਵੀਡੀਓ ਵੀ ਮੈਨੂੰ ਬਹੁਤ ਪਸੰਦ ਆ ਉਸ ਜਿਹੜੀ ਆ ਗੀਤ ਦੀ, ਜਿਹੜੀ ਜਦੋਂ ਉਹਦੇ ਚ ਬਹੁਤ ਵਧੀਆ ਮੈਸੇਜ ਸੀਗਾ, ਪਰ ਉਹ ਦੇਖੀ ਬਹੁਤ ਘੱਟ ਆ। ਮੇਰੇ ਜਿੰਨੇ ਮੈਂ ਚਾਹੁੰਦਾ ਸੀ ਉਨੀ ਦੇਖੀ ਨਹੀਂ ਆ ਲੋਕਾਂ ਨੇ। ਜੀ ਉਹ ਦੇਖਣੀ ਚਾਹੀਦੀ ਸੀ। ਹੁਣ ਵੀ ਤੁਸੀਂ ਜੇ ਮੇਰੀ ਸੁਣ ਰਹੇ ਹੋ ਆਵਾਜ਼ ਤੇ ਜ਼ਰੂਰ ਦੇਖੋ ਕਲੀ ਜਵੰਦੇ ਦੀ, ਬਿਲਕੁਲ YouTube ਤੇ ਜਾ ਕੇ ਦੇਖ ਸਕਦੇ ਹੋ। ਬਹੁਤ ਵਧੀਆ ਮੈਸੇਜ ਆਉਂਦੀ ਆ। ਮੈਂ ਲਾਈਨਾਂ ਤੁਹਾਨੂੰ ਸੁਣਾਉਣਾ ਵਿੱਚੋਂ ਜੋ ਸਟਾਰਟ ਹੁੰਦੀ ਆ, ਕਿਹੜਾ ਕਿਹੜਾ ਬੰਦਾ ਕਦੋਂ ਖੁਸ਼ ਹੁੰਦਾ ਉਹਦੇ ਚ ਜਿਹੜਾ ਦੱਸਿਆ ਗਿਆ। ਫੜ ਕੇ ਜ਼ਹਿਰੀ ਨਾਗ ਨੂੰ ਹੁੰਦੀ ਖੁਸ਼ੀ ਸਪੇਰੇ ਨੂੰ, ਉਹ ਫਨੀਅਰ ਖੁਸ਼ ਹੁੰਦਾ ਜਦੋਂ ਜੋਗੀ ਬੀਨ ਵਜਾਵੇ, ਦੁਸ਼ਮਣ ਖੁਸ਼ ਹੁੰਦਾ ਜਦੋਂ ਹੱਥ ਵੈਰੀ ਨੂੰ ਪਾ ਲੈਂਦਾ, ਉਹ ਮਿੱਤਰ ਖੁਸ਼ ਹੁੰਦਾ ਜਦੋਂ ਯਾਰ ਮੰਜ਼ਿਲ ਨੂੰ ਪਾਵੇ, ਡਾਕਾ ਮਾਰ ਬੈਂਕ ਤੇ ਡਾਕੂ ਖੁਸ਼ੀ ਮਨਾਉਂਦਾ ਹੈ, ਪੁਲਸੀਆ ਖੁਸ਼ ਹੁੰਦਾ ਜਦੋਂ ਫੜ ਲੋ ਕਿਤੇ ਮਿਲ ਜਾਵੇ, ਪੱਟ ਕੇ ਢੱਟ ਬੋਤਲ ਦਾ ਹੁੰਦੀ ਖੁਸ਼ੀ ਸ਼ਰਾਬੀ ਨੂੰ ਪਿਘਲਾ ਕੇ, ਅਮਲੀ ਖੁਸ਼ ਹੁੰਦਾ ਜਦੋਂ ਬਾਲ ਖਰਾ ਮਿਲ ਜਾਵੇ। ਕਿਆ ਬਾਤ ਹੈ ਰੂਪਾਲੀ ਜੀ, ਰਾਜਵੀਰ ਜੀ। ਸੋ ਤੁਹਾਡੇ ਅਗਲਾ ਪ੍ਰੋਜੈਕਟ ਕੀ ਆ ਰਿਹਾ ਹੈ? ਹੋਰ ਲਗਾਤਾਰ ਸਿੰਗਲ ਗੀਤ ਤਾਂ ਆਈ ਜਾ ਰਹੇ ਆ, ਅਜੇ ਵੀ ਸਿੰਗਲ ਗੀਤਾਂ ਦੇ ਉੱਤੇ ਚੱਲੂਗਾ ਜਾਂ ਐਲਬਮ ਦੇ ਵੱਲ ਨੂੰ ਵੀ ਕੋਈ ਹੈ? ਦੇਖੋ ਜੀ, ਐਲਬਮ ਦੀ ਜਿਹੜੀ ਗੱਲ ਆ, ਮੇਰੀ ਸੋਚ ਇਹ ਆ ਵੀ ਹੁਣ ਜਿਹੜਾ ਜ਼ਮਾਨਾ ਹੈ ਉਹ ਡਿਜੀਟਲ ਹੋ ਗਿਆ ਜੀ, ਤੇ ਜਿਹੜੀ ਐਲਬਮ ਦੀ ਜਿਹੜੀ ਸੀਗੀ ਗੱਲਬਾਤ ਉਹ ਹੁੰਦੀ ਸੀ ਪਹਿਲਾਂ ਜੀ, ਕਿਉਂਕਿ ਉਦੋਂ ਫੀਤਾ ਹੁੰਦਾ ਸੀ ਰੀਲ ਦੇ ਵਿੱਚ ਜੀ, ਬਿਲਕੁਲ, ਤੇ ਉਹਨੂੰ ਭਰਨ ਦੇ ਲਈ 8 ਗਾਣੇ ਚਾਹੀਦੇ ਹੁੰਦੇ ਸੀ। ਬੇਸਿਕ ਜਿਹੜੀ ਗੱਲ ਆ, ਜਿਹੜੀ ਮੈਂ ਸਮਝਦਾ ਵੀ ਕਿਉਂ 8 ਗਾਣੇ ਆਪਾਂ ਕਰਦੇ ਸੀਗੇ, ਉਹ 8 ਗਾਣੇ ਇਸ ਕਰਕੇ ਕਰਦੇ ਕਿ ਫੀਤੇ ਨੂੰ ਭਰਨਾ ਪੈਂਦਾ ਸੀ। ਪਰ ਅੱਜ ਕੱਲ੍ਹ ਜ਼ਮਾਨਾ ਡਿਜੀਟਲ ਹੋ ਗਿਆ, ਇੱਕ ਗਾਣਾ ਕੱਢੋ YouTube ਤੇ ਪਾ ਦਿਓ। ਉਹ ਜ਼ਰੂਰੀ ਨਹੀਂ ਹੈ ਕਿ ਇਕੱਠੇ ਹੀ ਤੁਸੀਂ ਪਾਉਣੇ, ਉਹਨਾਂ ਦਾ ਕੋਈ ਮੋਟਿਵ ਨਹੀਂ ਹੈ। ਤੁਸੀਂ 8 ਗਾਣੇ ਅੱਜ ਦੀ ਡੇਟ 'ਚ ਕਰੋਗੇ, ਉਹਨਾਂ ਦੇ 2 ਦੀ ਤੁਸੀਂ ਵੀਡੀਓ ਬਣਾ ਦੋਗੇ, ਜਿਹੜੇ ਬਾਕੀ ਦੇ 6 ਆ ਉਹਨਾਂ ਦੀ CD ਹੀ ਉਹਨਾਂ ਦੀ ਕਵਰ ਬਣ ਜਾਏਗੀ। ਉਹਨਾਂ ਨੂੰ ਕੋਈ ਨਹੀਂ ਸੁਣਦਾ, ਨਾ ਕੋਈ ਸੁਣੇਗਾ ਜੋ YouTube ਤੇ ਆਏਗਾ। ਸੋ ਇਸ ਕਰਕੇ ਭਾਵੇਂ ਤੁਸੀਂ 8 ਗਾਣੇ ਕਰੋ, ਪਰ ਉਹਨਾਂ ਨੂੰ ਸਿੰਗਲ ਉਹਨਾਂ ਨੂੰ ਰਿਲੀਜ਼ ਕਰੋ। ਬਿਲਕੁਲ। ਸੋ ਇਹ ਜਿਹੜਾ ਤੁਸੀਂ ਚੇਂਜ ਆ ਉਹ ਡੈਫੀਨਿਟਲੀ ਇੱਕ ਜਿਹੜਾ ਦੇਖਦੇ ਸਮੇਂ ਦੇ ਨਾਲ, ਦੇਖੋ ਹਰ ਇੱਕ ਚੀਜ਼ ਜਿਹੜੀ ਉਹ ਚੇਂਜ ਹੁੰਦੀ ਹੋਈ ਹੁੰਦੀ ਹੈ। ਬਿਲਕੁਲ। ਸੋ ਅਗਲੇ ਜਿਹੜੇ ਆ ਰਹੇ ਗੀਤਾਂ ਦੇ ਵਿੱਚੋਂ, ਹੁਣ ਤੁਸੀਂ ਅਮਰੀਕਾ ਦੇ ਵਿੱਚ ਆਏ ਹੋ, ਆਪਾਂ ਗੱਲਬਾਤ ਵੀ ਕਰ ਰਹੇ ਸੀ, ਸੋ ਇੱਥੇ ਸ਼ੂਟ ਵੀ ਕਰਨਾ, ਉਸ ਗੀਤ ਦੇ 1-2 ਲਾਈਨ ਸੁਣਾ ਸਕਦੇ ਆ? ਕਿਸ ਤਰੀਕੇ ਦਾ ਗੀਤ ਆ? ਵੀ ਰੋਮਾਂਟਿਕ ਆ, ਭੰਗੜੇ ਵਾਲਾ, ਕਿਦਾਂ ਦਾ? ਅਸਲ 'ਚ ਜਿਹੜਾ ਅਸੀਂ ਸ਼ੂਟ ਕਰਨਾ ਹੈ ਉਹ ਲੀਕ ਹੋ ਗਿਆ ਸੀ ਥੋੜਾ ਜਿਹਾ ਪਹਿਲਾਂ, ਸੁਣਿਆ ਹੋਣਾ ਤੁਸੀਂ ਜੀ, ਤੇ ਉਹ ਗਾਣਾ ਹੁਣ ਪੂਰਾ ਅਸੀਂ ਉਹਦਾ ਆਡੀਓ ਰੈਡੀ ਕੀਤਾ, ਤੇ ਉਸੇ ਦੀ ਉਹ ਵੀਡੀਓ ਕਰਨੀ ਹੈ। ਟਰੱਕਾਂ ਵਾਲਾ ਗਾਣਾ, ਸਾਡੇ ਬਹੁਤ ਪੰਜਾਬੀ ਭਰਾ ਟਰੱਕ ਚਲਾਉਂਦੇ ਨੇ ਅਮਰੀਕਾ ਦੇ ਵਿੱਚ, ਤੇ ਉਹਦੀਆਂ 2 ਲਾਈਨਾਂ ਸਾਨੂੰ ਸੁਣਾਉਣਾ। ਮੁੰਡੇ ਤੇ ਕੁੜੀ ਦੀ ਵਾਰਤਾਲਾਪ ਹੈ। ਕੁੜੀ ਮੁੰਡੇ ਨੂੰ ਕਹਿੰਦੀ ਹੈ, ਮੁੰਡੇ ਦਾ ਨਵਾਂ ਵਿਆਹ ਹੋਇਆ, ਟਰੱਕ ਚਲਾਉਂਦਾ, ਠੀਕ ਹੈ, ਉਹਨੂੰ ਕਹਿੰਦੀ ਹੈ, ਨਾਲ ਬਹਿ ਕੇ ਪਊਵੇ ਤੈਨੂੰ ਡੱਕਣਾ, ਹੁਲਾ ਪੈ ਗਿਆ ਲਾਇਸੈਂਸ ਵਾਲਾ ਫੱਕਣਾ, ਬੜਾ ਕਿਹਾ ਸੀ ਬੰਦੇ ਦਾ ਪੁੱਤ ਬਣ ਜਾ, ਹੁਣ ਔਖਾ ਦੇਖੇ ਮੇਰੇ ਚੱਬੇ ਅੱਖ ਤੇ, ਹੁਣ ਦੇਖੂਗੀ ਕਰੇਗਾ ਕਿਵੇਂ ਇਲਤਾਂ, ਨਾਲ ਚੱਲੂਗੀ ਮੈਂ ਕੱਲ ਤੋਂ ਟਰੱਕ ਤੇ, ਹੁਣ ਦੇਖੂਗੀ ਕਰੇਗਾ ਕਿਵੇਂ ਇਲਤਾਂ, ਨਾਲ ਚੱਲੂਗੀ ਮੈਂ ਕੱਲ ਤੋਂ ਟਰੱਕ ਤੇ। ਕਿਆ ਬਾਤ ਹੈ। ਸੋ ਟਰੱਕਾਂ ਵਾਲੇ ਵਾਕਿਆ ਹੀ ਇੱਥੇ ਆਪਣੀ ਬਹੁਤ ਵੱਡੀ ਜਿਹੜੀ ਕਮਿਊਨਿਟੀ ਆ, ਜਿਹੜੀ ਆ ਟਰੱਕਾਂ ਦੇ ਨਾਲ ਜਿਹੜੀ ਉਹ ਸੰਬੰਧਿਤ ਆ, ਤੇ ਬਹੁਤ ਸਾਰੇ ਤੁਹਾਨੂੰ ਸੁਣਨ ਵੀ ਆਏ ਆ, ਤੇ ਬੜਿਆਂ ਨੇ ਤੁਹਾਨੂੰ ਜਿਹੜੇ ਆਉਣ ਵਾਲੇ ਮੇਲਿਆਂ ਦੇ ਵਿੱਚ ਜਿਹੜਾ ਉਹ ਸੁਣਨਾ ਵੀ ਆ। ਸੂਬੇਦਾਰ ਜੋਗਿੰਦਰ ਸਿੰਘ ਦੇ ਵਿੱਚ ਬੜਾ ਵਧੀਆ ਰੋਲ ਤੁਸੀਂ ਨਿਭਾ ਕੇ ਆਏ, ਬਹਾਦਰ ਸਿੰਘ ਹੁਣ ਸਿਪਾਹੀ ਨਿਭਾ ਕੇ ਆਏ ਹੋ, ਤੇ ਮੈਂ ਬਿਹਾਈਂਡ ਦਾ ਸੀਨਸ ਵਾਲੇ ਵੀ ਦੇਖ ਰਹੇ, ਮੂਵੀ ਵੀ ਦੇਖੀ, ਬੜੀ ਵਧੀਆ ਮੂਵੀ ਆ। ਆਪਣੇ ਜਿਹੜੇ ਨਾਇਕ ਨੇ ਉਹਨਾਂ ਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੁੰਦਾ ਆ। ਸੋ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋਇਆ ਜਿਹੜੀ ਜਦੋਂ ਤੁਸੀਂ ਇਹ ਜਿਹੜੀ ਮੂਵੀ ਕੀਤੀ ਓਵਰਆਲ? ਜਦੋਂ
ਇਹ ਇੱਕ ਇਤਿਹਾਸਿਕ ਮੂਵੀ ਸੀਗੀ ਸਾਡੇ, ਕਹਿ ਲਓ ਵੀ ਅਸਲ ਹੀਰੋ ਜਿਹੜੇ ਸਾਡੀ ਕੌਮ ਦੇ ਅਸਲ ਹੀਰੋ, ਉਹਨਾਂ ਦੀ ਕਹਾਣੀ ਸੀ। ਤੇ ਮੈਂ ਆਪਦੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਮੈਂ ਇਸ ਫਿਲਮ ਦਾ ਹਿੱਸਾ ਬਣਿਆ। ਬਹੁਤ ਸਾਰੀਆਂ ਫਿਲਮਾਂ ਹੋਰ ਵੀ ਆਫਰ ਹੋਈਆਂ ਸੀ, ਇਹ ਵੀ ਮੈਂ ਕਰਨੀ ਨਹੀਂ ਸੀ ਚਾਹੁੰਦਾ ਫਿਲਮ, ਪਰ ਇਹ ਸਬਜੈਕਟ ਐਸਾ ਸੀਗਾ ਕਿ ਇਹਨੂੰ ਛੱਡਣਾ ਮੈਂ ਚਾਹੁੰਦਾ ਨਹੀਂ ਸੀ ਕਿ ਇਹਨੂੰ ਛੱਡਿਆ ਜਾਵੇ। ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ। ਔਰ ਸੱਚੀ ਗੱਲ ਤਾਂ ਇਹ ਕਿ ਫਿਲਮ ਜਦੋਂ ਮਿਲੀ ਉਦੋਂ ਹੀ ਪਤਾ ਲੱਗਿਆ ਕਿ ਸੂਬੇਦਾਰ ਜੋਗਿੰਦਰ ਸਿੰਘ ਕੌਣ ਸੀ, ਤੇ ਉਹਨਾਂ ਨੂੰ ਪਰਮਵੀਰ ਚੱਕਰ ਮਿਲਿਆ, ਉਹਨਾਂ ਦੇ ਨਾਲ ਜਿਹੜੇ ਸ਼ਹੀਦ ਹੋਏ 21 ਜਵਾਨ ਉਹ ਕੌਣ ਸੀ, ਉਹਨਾਂ ਬਾਰੇ ਸਾਰਿਆਂ ਬਾਰੇ ਉਦੋਂ ਹੀ ਪਤਾ ਲੱਗਿਆ ਸਾਨੂੰ ਵੀ, ਔਰ ਜਿਨ੍ਹਾਂ ਨੇ ਫਿਲਮ ਦੇਖੀ ਆ ਚੰਗਾ ਪਿਆਰ ਮਿਲਿਆ ਉਹਨਾਂ ਦਾ, ਉਹਦੇ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਤਹਿ ਦਿਲ ਤੋਂ ਜੀ। ਤੇ ਇਦਾਂ ਦਾ ਕੋਈ ਹੋਰ ਪ੍ਰੋਜੈਕਟ ਵੀ ਆ ਮੂਵੀ ਵਾਲੇ ਪਾਸੇ ਨੂੰ ਵੀ ਰਾਜਵੀਰ ਜਵੰਦਾ ਆ ਰਿਹਾ ਜਲਦੀ ਹੋਰ ਮੂਵੀਜ਼ ਦੇ ਨਾਲ ਵੀ? ਮੈਂ ਬੇਸਿਕਲੀ ਤਾਂ ਜੀ ਹੈਗਾ ਥੀਏਟਰ ਦਾ ਆਰਟਿਸਟ। ਠੀਕ ਹੈ। ਥੀਏਟਰ ਦੇ ਵਿੱਚ ਵੀ ਸਿੰਗਿੰਗ ਕਰਦੇ ਸੀ, ਉੱਦਾਂ ਵੀ ਚਲੋ ਗਾਉਂਦੇ ਸੀ, ਪਰ ਐਕਟਿੰਗ ਦੇ ਨਾਲ ਗੂੜਾ ਸੰਬੰਧ ਹੈਗਾ ਆਪਣਾ। ਠੀਕ ਹੈ। ਆਉਣ ਵਾਲੇ ਸਮੇਂ ਦੇ ਵਿੱਚ ਫਿਲਮ ਬਹੁਤ ਵਧੀਆ ਇੱਕ ਲੈ ਕੇ ਆ ਰਹੇ ਆ, ਇੱਥੋਂ ਟੂਰ ਤੋਂ ਬਾਅਦ ਜਾ ਕੇ ਮੇਬੀ ਅਸੀਂ ਉਹਦੀ ਸ਼ੂਟਿੰਗ ਸ਼ੁਰੂ ਕਰਾਂਗੇ। ਠੀਕ ਹੈ। ਆਲਰੇਡੀ ਪ੍ਰੋਜੈਕਟ ਫਾਈਨਲ ਹੋ ਚੁੱਕੇ ਹਾਂ। ਬਿਲਕੁਲ, ਬਹੁਤ ਵਧੀਆ ਬਹੁਤ ਵਧੀਆ। ਤੇ ਰੂਪਾਲੀ ਜੀ, ਵੱਖ-ਵੱਖ ਤੁਸੀਂ ਜਿਹੜੇ ਮਿਊਜ਼ੀਸ਼ੀਅਨਸ ਦੇ ਨਾਲ ਮਿਊਜ਼ਿਕ ਜਿਹੜੇ ਕਰਦੇ ਹੋ ਉਹਨਾਂ ਦੇ ਨਾਲ ਕੰਮ ਕਰਦੇ ਹੋ, ਤੁਹਾਨੂੰ ਕਿਹਦੇ ਨਾਲ, ਜੇ ਆਪਾਂ ਕਰੀਏ ਹੁਣ ਤੱਕ ਜਿਨ੍ਹਾਂ ਨਾਲ ਕਰ ਚੁੱਕੇ ਆ ਜਾਂ ਜਿਨ੍ਹਾਂ ਦੇ ਨਾਲ ਅਜੇ ਮੌਕਾ ਨਹੀਂ ਮਿਲਿਆ, ਕਿਹਦੇ ਨਾਲ ਤੁਸੀਂ ਕਰਨਾ ਗਾਣਾ ਪਸੰਦ ਕਰੋਗੇ? ਮੈਂ ਪ੍ਰੀਤ ਹੁੰਦਲ ਜੀ ਦਾ 뮤직 ਲਾਈਕ ਕਰਾਂਗੀ। ਜਿਵੇਂ ਇਹਨਾਂ ਦਾ ਜਿਹੜਾ ਗਾਣਾ ਆ ਲੈਂਡਲੌਰਡ ਜੱਟ, ਉਹ ਮੈਨੂੰ ਬਹੁਤ ਜ਼ਿਆਦਾ ਮੇਰਾ ਫੇਵਰਿਟ ਆ। ਠੀਕ ਹੈ। ਤੇ ਉਹ ਗਾਣੇ ਦਾ 뮤직 ਇੰਨਾ ਕੁ ਜ਼ਿਆਦਾ ਸੋਹਣਾ ਆ ਨਾ, ਤੇ ਮੈਂ ਉਹਨਾਂ ਦੀ ਡਿਫਰੈਂਟ ਹੈ, ਉਹ ਮੁੰਡੇ 'ਚ ਬੜੀ ਅੱਗ ਹੈ। ਬਿਲਕੁਲ, ਮੈਂ ਉਹਨਾਂ ਦੀ ਫੈਨ ਹੋ ਗਈ ਤੇ ਮੈਂ ਉਹਨਾਂ ਨਾਲ ਗਾਣਾ ਕਰਨਾ ਚਾਹੁੰਦੀ ਹਾਂ। ਵੈਰੀ ਗੁੱਡ। ਸੋ ਪ੍ਰੀਤ ਹੁੰਦਲ ਹੋਣੀ ਤੁਸੀਂ ਸੁਣਨੇ ਆ, ਜਦੋਂ ਵੀ ਤੁਸੀਂ ਇਹ ਸੁਣਿਆ ਤੇ ਇਹਨਾਂ ਦੇ ਨਾਲ ਜ਼ਰੂਰ ਗਾਣਾ ਜਿਹੜਾ ਕਰਿਓ। ਤੇ ਲੈਂਡਲੌਰਡ ਦੀ ਗੱਲ ਕੀਤੀ ਹੈ ਤੇ ਥੋੜਾ ਜਿਹਾ ਲੈਂਡਲੌਰਡ ਦੇ ਤੁਹਾਨੂੰ ਬੋਲ ਵੀ ਸੁਣਾ ਦਿਓ ਫਿਰ। ਉਹਦੇ 'ਚ ਵੀ ਕੁੜੀ ਦੀ ਤਾਰੀਫ ਹੈ ਜੀ, ਕਹਿੰਦਾ ਇਹ ਗਾਣੇ ਬਣਦੇ ਜੀ ਉਹਨਾਂ ਵਾਸਤੇ ਆ, ਸਾਰਾ ਸਰਕਲ ਹੀ ਉੱਥੇ ਘੁੰਮੀ ਜਾਂਦਾ। ਬਿਲਕੁਲ ਇੱਕ ਦੂਜੇ ਦੀ ਤਾਰੀਫ ਹੈ, ਕਿਤੇ ਆਪ ਦੀ ਤਾਰੀਫ ਕਰ ਲਈਦੀ ਹੈ, ਕਿਤੇ ਕਿਸੇ ਦੀ ਕਰ ਲਈਦੀ ਹੈ, ਗੱਲ ਸਾਰੀ ਤਾਰੀਫ ਤੇ ਮੁੱਕਦੀ ਆ। ਸੋ ਕਹਿੰਦਾ ਅੱਖਾਂ ਤੋਂ ਹਟਾ ਕੇ ਸ਼ੇਟੋਂ ਫੋੜਦੀ, ਮੈਨੂੰ ਕਹਿੰਦੀ ਲੋੜ ਨਹੀਂ ਫਰੇਕ ਹੋਣ ਦੀ, ਸਿਰੇ ਦੇ ਬਰੈਂਡਾਂ ਨਾਲ ਧੀ ਲਾਡਲੀ ਵੀ ਸਿਰੋਂ ਪੈਰਾਂ ਤੱਕ ਡੱਕੀ ਹੋਈ ਆ, ਉਹ ਲੈਂਡਲੌਰਡ ਜੱਟ ਹੀ ਕੋਈ ਚੱਕੂ ਖਰਚਾ ਜੀ, ਕੁੜੀ ਫੈਸ਼ਨਾਂ ਦੀ ਪੱਟੀ ਹੋਈ ਆ, ਲੈਂਡਲੌਰਡ ਜੱਟ ਹੀ ਕੋਈ ਚੱਕੂ ਖਰਚਾ ਜੀ, ਕੁੜੀ ਫੈਸ਼ਨਾਂ ਦੀ ਪੱਟੀ ਹੋਈ ਆ, ਹੋ ਕੁੜੀ ਫੈਸ਼ਨਾਂ ਦੀ ਪੱਟੀ ਹੋਈ ਆ। ਬਿਲਕੁਲ ਜੀ। ਦੇਖੋ ਇੰਨਾ ਕੁਝ ਹੁਣ ਉਹਨਾਂ ਦੇ ਸਾਹਮਣੇ ਆ ਤੇ ਪੱਟੀ ਜਿਹੜਾ ਇਦਾਂ ਦਾ ਕੰਮ ਤਾਂ ਫਿਰ ਜਿਹੜਾ ਉਹ ਹੋਣਾ ਹੀ ਹੋਣਾ ਹੈ, ਉਹ ਜ਼ਰੂਰ ਚੱਲਦੇ ਹੀ ਰਹਿਣਾ। ਜਦੋਂ ਹੁਣ ਆਪਾਂ ਲਾਈਵ ਦੀ ਵੀ ਗੱਲ ਕਰਦੇ ਹੋ, ਤੁਸੀਂ ਲਾਈਵ ਗਾਉਂਦੇ ਵੀ ਰਹੇ ਹੋ ਛੋਟੇ ਹੁੰਦੇ, ਰੂਪਾਲੀ ਜੀ ਤੁਸੀਂ ਵੀ, ਕਿੰਨਾ ਕੁ ਜਿਹੜਾ ਫਰਕ ਆ, ਅੰਤਰ ਤਾਂ ਬਹੁਤ ਵੱਡਾ ਹੈ। ਉੱਦਾਂ ਤੁਸੀਂ ਕਿਹੜੀ ਚੀਜ਼ ਜ਼ਿਆਦਾ ਪਸੰਦ ਕਰਦੇ ਹੋ, ਲਾਈਵ ਗਾਉਣਾ ਕਿ ਐਜ਼ ਅ ਰਿਕਾਰਡਿੰਗ ਆਰਟਿਸਟ? ਦੇਖੋ ਜੀ, ਇਹ ਵੋਕਲ ਕੁਆਲਿਟੀ ਹੁੰਦੀ ਆ ਹਰ ਇੱਕ ਬੰਦੇ ਦੀ ਜੀ। ਸਟੂਡੀਓ ਦੇ ਵਿੱਚ ਮੇਰੇ ਤੋਂ ਉਨਾ ਵਧੀਆ ਨਹੀਂ ਗਾਇਆ ਜਾਂਦਾ। ਅੱਛਾ ਜੀ। ਜਿਹੜਾ ਲਾਈਵ ਦੇ ਵਿੱਚ ਠੀਕ ਹੈ, ਫਰਕ ਆ ਦੋਨਾਂ ਚੀਜ਼ਾਂ 'ਚ ਬਹੁਤ ਜ਼ਿਆਦਾ। ਇਹਦੇ ਵਿੱਚ ਅਸੀਂ ਰੀਟੇਕ ਲੈ ਸਕਦੇ ਹਾਂ ਸਟੂਡੀਓ 'ਚ, ਹੁਣ ਤਾਂ ਜੋ ਅੱਜ ਕੱਲ੍ਹ ਚੱਲ ਰਿਹਾ ਉੱਥੇ ਰੀਟੇਕ ਨਹੀਂ ਲੈ ਸਕਦੇ। ਬਿਲਕੁਲ। ਜਿੱਥੇ ਤੁਸੀਂ ਲਾਈਵ ਜੋ ਤੁਸੀਂ ਗਾਤਾ ਗਿਆ, ਜੇ ਗਲਤ ਗਾਤਾ ਤੇ ਗਲਤ, ਜੇ ਸਹੀ ਗਾਤਾ ਤੇ ਸਹੀ, ਉਹ ਮਤਲਬ ਤੁਹਾਨੂੰ ਨਾਲ ਦੀ ਨਾਲ ਹੀ ਤੁਹਾਨੂੰ ਉਹਦਾ ਫੀਡਬੈਕ ਮਿਲ ਜਾਣਾ ਆਡੀਅנס ਦੇ ਵੱਲੋਂ। ਔਰ ਦੂਸਰਾ, ਉੱਥੇ ਜ਼ਿਆਦਾ ਬੰਦਾ ਇੰਜੋਏ ਕਰਦਾ ਕਿਉਂਕਿ ਤੁਹਾਨੂੰ ਤੁਹਾਡਾ ਸੁਣਨ ਵਾਲਾ ਜਿਹੜਾ ਸਾਹਮਣੇ ਉਹਦੇ ਰਿਐਕਸ਼ਨ ਸਾਹਮਣੇ, ਐਕਸ਼ਨ ਤੋਂ ਵੀ ਜ਼ਿਆਦਾ ਕਹਿੰਦੇ ਹੁੰਦੇ ਨਾ ਰਿਐਕਸ਼ਨ ਕੰਮ ਕਰਦਾ, ਤੇ ਤੁਹਾਨੂੰ ਰਿਐਕਸ਼ਨ ਸਾਹਮਣੇ ਜਦੋਂ ਮਿਲਦਾ ਤੇ ਉਹਦੇ ਨਾਲ ਤੁਹਾਨੂੰ ਪਤਾ, ਜੇ ਤਾਂ ਬੰਦੇ ਨੇ ਵਾਸੀ ਮਾਰਤੀ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਨਹੀਂ ਮੇਰੇ ਤੋਂ ਗੱਲ ਨਹੀਂ ਬਣਦੀ। ਜੇ ਉਹ ਬੰਦਾ ਨੱਚ ਰਿਹਾ ਤੁਹਾਡੇ ਨਾਲ ਤੇ ਫਿਰ ਤੁਹਾਨੂੰ ਬੂਸਟ ਮਿਲਦਾ। ਸੋ ਇਸ ਕਰਕੇ ਲਾਈਵ ਜਿਹੜਾ ਉਹਦਾ ਤਾਂ ਮਜ਼ਾ ਹੀ ਅਲੱਗ, ਉਹਦਾ ਮਜ਼ਾ ਜਿਹੜਾ ਉਹ ਅਲੱਗ ਹੈਗਾ। ਮੈਂ ਦੇਖ ਰਿਹਾ ਆਪਣੇ ਫੇਸਬੁੱਕ ਉੱਤੇ ਲਾਈਵ ਵੀ ਚੱਲ ਰਿਹਾ ਸਰਦਾਰੀ ਸੌਂਗ ਦੀ ਬਹੁਤ ਰੂਪਾਲੀ ਜੀ ਔਰ ਬਿੱਲਾ ਕੁਲਵਿੰਦਰ ਬਿੱਲਾ ਜੀ, ਇਹਨਾਂ ਦੀ ਜਿਹੜੀ ਕੁਆਲਿਟੀ ਆ, ਇਹ ਦੋਨੇ ਪਾਸੇ ਬਹੁਤ ਵਧੀਆ ਕੰਮ ਕਰ ਲੈਂਦੇ ਆ ਸਟੂਡੀਓ 'ਚ ਵੀ, ਕਿਉਂਕਿ ਇਹਨਾਂ ਨੇ ਇਹ ਦੋਨੇ ਮੇਰਾ ਖਿਆਲ ਮਾਸਟਰ ਕੀਤੀ ਆ। ਤੁਸੀਂ ਮਿਊਜ਼ਿਕ ਦੇ ਵਿੱਚ, ਮਿਊਜ਼ਿਕ ਵੋਕਲ ਦੇ ਵਿੱਚ, ਤੇ ਵੋਕਲਿਸਟ ਜਿਹੜੇ ਹੁੰਦੇ ਨੇ ਉਹ ਸਾਹ ਤੇ ਸਾਹ ਹੀ ਕਰਨਾ ਉਹਨਾਂ ਨੇ, ਉਹ ਬਿਲਕੁਲ ਉਹ ਪੂਰਾ ਉਹਨੂੰ ਬੰਨ ਕੇ ਗਾਉਂਦੇ ਨੇ। ਤੇ ਕੁਲਵਿੰਦਰ ਬਿੱਲਾ ਬਾਈ, ਰੂਪਾਲੀ ਜੀ, ਸ਼ਿਵਜੋਤ, ਸਾਰੇ ਦੋਨੇ ਪਾਸੇ ਲਾਈਵ ਤਾਂ ਇਹਨਾਂ ਦਾ ਸੋਹਣਾ ਹੈਗਾ, ਸਟੂਡੀਓ 'ਚ ਵੀ ਬਹੁਤ ਵਧੀਆ ਗਾਉਂਦੇ। ਤੇ ਰਾਜਵੀਰ ਜਵੰਦਾ ਜੀ, ਅਕਸਰ ਅਸੀਂ ਜਦੋਂ ਗੱਲ ਕਰਦੇ ਆ, ਦੇਖੋ ਲਾਈਵ ਸ਼ੋਅ ਸਾਰੇ ਜਾਣੇ ਸੁਣਦੇ ਆ, ਦੇਖਦੇ ਆ, ਕਿਤੇ ਨਾ ਕਿਤੇ ਅੰਦਰ ਖਾਤੇ ਜਿਨ੍ਹਾਂ 'ਚ ਮੈਂ ਵੀ ਆਏ, ਇਹ ਸ਼ਿਕਾਇਤ ਕਰਨ ਵਾਲਿਆਂ ਦੇ ਵਿੱਚੋਂ ਆ, ਮਾਫੀ ਚਾਹੁੰਦਾ ਮੈਂ ਪਹਿਲਾਂ ਹੀ ਕਹਿ ਰਿਹਾ। ਕਈ ਵਾਰੀ ਜਿਹੜੀਆਂ ਬੀਟਸ ਉੱਥੇ ਜਦੋਂ ਵੱਜ ਰਹੀਆਂ ਹੁੰਦੀਆਂ ਆ, ਦੇ ਆਰ ਸੋ ਸਿਮਿਲਰ, ਹਰ ਇੱਕ ਗਾਣੇ ਦੀ ਇੱਕੋ ਜਿਹੀ ਲੱਗਦੀ ਆ, ਹਰ ਇੱਕ ਦਾ ਟੈਂਪੋ ਇੱਕੋ ਜਿਹਾ ਕਰ ਦਿੰਦਾ, ਹਰ ਇੱਕ ਦੇ ਜਿਹੜੇ BPM ਇੱਕੋ ਜਿਹੇ ਹੋ ਜਾਂਦੇ ਆ। ਜਿਹੜੇ ਗਾਣੇ ਦੇ ਜਦੋਂ ਤੁਸੀਂ ਰਿਕਾਰਡ ਜਿਹੜਾ ਸੁਣਦੇ ਹੋ, ਉਹਦੇ ਵਿੱਚ ਅੰਤਰ ਬਹੁਤ ਆ ਜਾਂਦਾ। ਇੱਦਾਂ ਕਿਉਂ ਆ? ਕੀ ਉਹ ਜਿਹੜੇ ਪਿੱਛੇ ਵਜਾਉਣ ਵਾਲੇ ਆ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਜਿਹੜਾ ਫਰਕ ਰਹਿੰਦਾ? ਕੀ ਕਾਰਨ ਆ ਤੇ ਕਿੱਦਾਂ ਇਹਨੂੰ ਆਪਾਂ ਠੀਕ ਕਰ ਸਕਦੇ? ਦੇਖੋ, ਮੈਂ ਤੁਹਾਨੂੰ ਗੱਲ ਦੱਸਦਾ ਜੀ, ਜੋ ਮਤਲਬ ਸਾਡਾ ਐਕਸਪੀਰੀਅੰਸ ਆ, ਕਿਉਂਕਿ ਅਸੀਂ ਬਹੁਤ ਸਾਰੇ ਮੈਰਿਜ ਪ੍ਰੋਗਰਾਮ ਵੀ ਕਰਦੇ ਹੈਗੇ ਆ, ਮੈਰਿਜ ਸ਼ੋਅ ਵੀ ਕਰਦੇ ਆ, ਲਾਈਵ ਮੇਲਿਆਂ 'ਚ ਅਖਾੜਿਆਂ 'ਚ ਵੀ ਗਾਉਂਦੇ ਆ। ਜਿਹੜਾ ਅਸੀਂ ਰਿਕਾਰਡ ਕੀਤਾ ਹੁੰਦਾ ਜਿਹੜਾ ਲੈਵਲ, ਉਹਦੇ ਤੇ ਜਿਹੜਾ ਟੈਂਪੋ ਤੇ ਉਹ ਗਾਣਾ ਵੱਜ ਰਿਹਾ, ਉਹਦੇ ਨਾਲੋਂ ਥੋੜਾ ਬਹੁਤਾ ਤੇਜ਼ ਕਰਨਾ ਪੈਂਦਾ ਆ ਸਾਨੂੰ ਟੈਂਪੋ ਲਾਈਵ ਦੇ ਵਿੱਚ ਜਾ ਕੇ। ਕਾਰਨ
ਕਿਉਂਕਿ ਤੁਸੀਂ ਆਪ ਜਦੋਂ ਸੁਣੋਗੇ ਨਾ, ਜਦੋਂ ਉਸ ਸੇਮ ਟੈਂਪੋ ਤੇ ਅਸੀਂ ਲਾਈਵ ਗਾਵਾਂਗੇ, ਉਹ ਗੱਲ ਨਹੀਂ ਬਣਦੀ, ਠੰਡਾ ਠੰਡਾ ਲੱਗੇਗਾ ਕਿ ਯਾਰ ਨਹੀਂ, ਕਿਉਂਕਿ ਲਾਈਵ ਥੋੜੀ ਜਿਹੀ ਬੀਟ ਅਪ ਕਰਨੀ ਪੈਂਦੀ ਹੈ ਉਹਦੇ ਨਾਲ, ਤੇਜ਼ੀ ਲਿਆਉਣੀ ਪੈਂਦੀ ਹੈ, ਥੋੜੀ ਜਿਹੀ ਤੇਜ਼ੀ ਲਿਆਉਣੀ ਪੈਂਦੀ ਹੈ। ਤਾਂ ਕਰਕੇ ਹੁਣ ਤਾਂ ਤੁਸੀਂ ਦੇਖੋ ਕਿੰਨੇ ਭੰਗੜੇ ਕੰਪੀਟੀਸ਼ਨ ਹੋ ਰਹੇ ਨੇ, ਉਹਦੇ 'ਚ ਵੀ ਜਿਹੜੇ ਬੰਦੇ ਉਹ ਬੀਟਾਂ ਤੇ ਭੰਗੜਾ ਪਾਉਂਦੇ ਨੇ, ਉਹ ਜ਼ਿਆਦਾਤਰ ਕੀ ਕਰਦੇ ਨੇ, ਡੀਜੇ ਵਾਲੇ ਦੇਖ ਲਿਓ, ਜ਼ਿਆਦਾਤਰ ਤੁਹਾਡੇ ਗਾਣੇ ਨੂੰ ਤੇਜ਼ ਕਰ ਦਿੰਦੇ ਨੇ ਤਾਂ ਕਿ ਲੋਕ ਹੋਰ ਜ਼ਿਆਦਾ ਉਹਨਾਂ ਨੂੰ ਬੂਸਟ ਮਿਲੇ। ਠੀਕ ਹੈ। ਤੇ ਹੁਣ ਤੁਹਾਡਾ ਸਵਾਲ ਮੈਨੂੰ ਲੱਗਦਾ ਇਹ ਵੀ ਹੋਊਗਾ ਵੀ ਤੁਸੀਂ ਫਿਰ ਰਿਕਾਰਡਿੰਗ ਵੇਲੇ ਕਿਉਂ ਨਹੀਂ ਉਹਨੂੰ ਤੇਜ਼ ਕਰ ਦਿੰਦੇ? ਰਿਕਾਰਡਿੰਗ ਵੇਲੇ ਤਾਂ ਨਹੀਂ ਤੇਜ਼ ਕਰਦੇ ਕਿਉਂਕਿ ਗਾਣੇ ਨੂੰ ਇਨਸਾਫ ਹੋਣਾ ਚਾਹੀਦਾ, ਤੇ ਗਾਣਾ ਜਿਹੜਾ ਆ ਉਹਦੇ ਜਿਹੜੇ ਸ਼ਬਦ ਨੇ ਉਹ ਸਮਝ ਲੱਗਣੇ ਚਾਹੀਦੇ, ਉਹ ਬਹੁਤੀ ਤੇਜ਼ ਫਿਰ ਗਾਏ ਨਹੀਂ ਜਾਂਦੇ। ਠੀਕ ਹੈ, ਠੀਕ ਹੈ। ਇਸ ਕਰਕੇ ਸੋ ਮਤਲਬ ਮਾਹੌਲ ਨੂੰ ਦੇਖਦੇ ਹੋਏ ਉਸ ਹਿਸਾਬ ਦਾ ਬਣਨਾ ਪੈਂਦਾ ਹੈ ਜੀ। ਬਿਲਕੁਲ, ਚਲੋ ਚੰਗੀ ਗੱਲ ਆ। ਦੇਖੋ ਇਹ ਵੇਰੀਏਸ਼ਨ ਆ, ਇਹ ਆਰਟਿਸਟ ਆ, ਇਹ ਆਰਟਿਸਟ ਦੀ ਇੱਕ ਜਿਹੜੀ ਕਲਾ ਆ, ਉਹ ਸਮਝਦੇ ਨੇ ਕਿਹੜੀ ਚੀਜ਼ ਕਿੱਥੇ ਜਿਹੜੀ ਉਹ ਜ਼ਿਆਦਾ ਢੁਕਦੀ ਆ। ਸੋ ਇਹ ਆਰਟਿਸਟ ਨੂੰ ਆਪਾਂ ਚਲੋ ਫਰੀडम ਦਿੰਦੇ ਆ, ਇੰਡੀਪੈਂਡੈਂਸ ਦਿੰਦੇ ਆ। ਕਲਾਕਾਰ ਨੂੰ ਪਤਾ ਹੁੰਦਾ ਵੀ ਮੈਂ ਇਹ ਚੀਜ਼ ਨੂੰ ਮੈਂ ਬੀਟ ਨਾਲ ਗਾਉਣਾ ਹੈ ਕਿ ਮੈਂ ਇਹਨੂੰ ਇਕੱਲੇ ਕੀਬੋਰਡ ਨਾਲ ਗਾਉਣਾ ਹੈ, ਮੈਂ ਇਹਨੂੰ ਇਕੱਲੀ ਗਿਟਾਰ ਨਾਲ ਗਾਉਣਾ, ਜਾਂ ਸਾਰੇ ਸਾਜ਼ ਬੰਦ ਕਰਕੇ ਮੈਂ ਗਾ ਸਕਦਾ ਕਿੱਦਾਂ ਮੈਨੂੰ ਵਧੀਆ ਲੱਗੂਗਾ, ਉਹ ਉਹਦੀ ਆਪਣੀ ਹੈ। ਬਿਲਕੁਲ, ਚਲੋ ਚੰਗੀ ਗੱਲ ਆ। ਤੇ ਅਸੀਂ ਇਹੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਨਿਖਾਰ ਇਹ ਚੀਜ਼ਾਂ ਦੇ ਵਿੱਚ ਜਿਹੜਾ ਹੋਵੇ, ਕਿਉਂਕਿ ਜਦੋਂ ਹੁਣ ਤੁਸੀਂ ਇੱਥੇ ਦੇਖਦੇ ਹੋ, ਆਪਾਂ ਕੰਪੇਅਰ ਕਰਦੇ ਹਾਂ ਬਹੁਤ, ਹਰ ਇੱਕ ਜਾਣਾ, ਜਦੋਂ ਆਪਾਂ ਚਾਹੇ ਛੋਟੇ ਹੁੰਦੇ ਆ, ਗਵਾਂਢੀ ਦੇ ਨਿਆਣੇ ਦੇ ਕਿੰਨੇ ਨੰਬਰ ਆਏ ਉਦੋਂ ਤੋਂ ਸ਼ੁਰੂ ਹੋ ਜਾਂਦਾ ਆ। ਤੇ ਹੁਣ ਜਦੋਂ ਆਪਾਂ ਦੇਖਦੇ ਹਾਂ ਇਹ ਲਾਈਵ ਸ਼ੋਅ ਦੇਖਦੇ ਹਾਂ, ਦੂਜੇ ਦੇਖਦੇ ਹਾਂ, ਫਰਕ ਆਪਾਂ ਨੂੰ ਜਿਹੜਾ ਦਿਖਦਾ ਹੈ। ਚਲੋ ਰੱਬ ਅੱਗੇ ਇਹੀ ਅਰਦਾਸ ਆ ਵੀ ਹੋਰ ਜ਼ਿਆਦਾ ਨਿਖਰ ਕੇ ਇਹ ਵਧੀਆ ਜਿਹੜੇ ਤਰੀਕੇ ਦੇ ਨਾਲ ਜਿਹੜੇ ਵਧੀਆ ਤੋਂ ਵਧੀਆ ਜਿਹੜੇ ਲਾਈਵ ਸ਼ੋਅ ਜਿਹੜੇ ਹੋਰ ਹੋਣ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਨੂੰ ਪਤਾ ਹੈ ਤੁਸੀਂ ਬਹੁਤ ਜ਼ਿਆਦਾ ਇਸ ਟਾਈਮ ਕਾਲੇ ਹੋ, ਗਾਂ ਤੁਸੀਂ ਜਿਹੜਾ ਜਾਣਾ ਆ, ਤੁਸੀਂ ਦੱਸ ਰਹੇ ਸੀਗੇ ਵੀ ਅਗਲੇ ਗਾਣੇ ਦੀ ਜਿਹੜੀ ਆ ਉਹ ਸ਼ੂਟਿੰਗ ਕਰਨੀ ਆ। ਸੋ ਕਦੋਂ ਤੱਕ ਉਹ ਗਾਣਾ ਆਊਗਾ? ਉਹ ਗਾਣਾ ਬੜੀ ਜਲਦੀ ਆ ਜਾਣਾ ਜੀ। ਉਦੋਂ ਪਹਿਲਾਂ ਮੇਰੀਆਂ 2 ਵੀਡੀਓਜ਼ ਲਾਈਨ ਅਪ ਨੇ, ਮਤਲਬ 2 ਗਾਣੇ ਆਲਰੇਡੀ ਅਸੀਂ ਬਣਾ ਚੁੱਕੇ ਹਾਂ। ਇੱਕ ਦੀ ਵੀਡੀਓ ਮੈਨੂੰ ਅੱਜ ਭੇਜੀ ਆ ਉਹਨਾਂ ਨੇ, ਮੈਂ ਦੇਖੀ ਆ, ਬੜੀ ਵਧੀਆ। ਔਰ ਮੇਰਾ ਖਿਆਲ ਵੀ 3 ਮਹੀਨੇ ਬਾਅਦ ਇਹ ਗਾਣਾ ਆ ਜਾਣਾ। ਮਹੀਨੇ ਬਾਅਦ ਗਾਣੇ ਅਸੀਂ ਪਾ ਰਹੇ ਹਾਂ। ਸਰਦਾਰੀ ਸੌਂਗ ਦੀ ਬਾਰ-ਬਾਰ ਡਿਮਾਂਡ ਆਈ ਜਾ ਰਹੀ ਹੈ, ਜੇ ਜਾਂਦੇ ਤੁਸੀਂ ਮਾੜਾ ਜਿਹਾ ਜ਼ਰੂਰ ਸਾਨੂੰ ਸੁਣਾ ਕੇ ਜਾਓ। ਅੱਛਾ, ਇਹ ਗਾਣੇ ਤਾਂ ਮੇਰੇ ਰਿਕਾਰਡ ਹੋਏ ਨੇ ਜੀ। ਮੈਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਵੀ ਬੇਨਤੀ ਕਰੂੰਗਾ, ਗਾਣੇ ਚਲੋ ਰੇਡੀਓ ਤੇ ਵੀ ਤੁਸੀਂ ਸੁਣਦੇ ਹੋ, ਤੁਹਾਡੇ ਮੋਬਾਈਲਾਂ 'ਚ ਵੀ ਹੈਗੇ ਨੇ, ਡੀਜੇ ਤੇ ਵੀ ਤੁਸੀਂ ਸੁਣਦੇ ਰਹਿੰਦੇ ਹੋ, ਉੱਥੇ ਵੀ ਤੁਹਾਨੂੰ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਗਾਣੇ ਸੁਣਾਵਾਂਗੇ, ਨਵੇਂ ਗਾਣੇ ਵੀ ਸੁਣਾ ਕੇ ਜਾਵਾਂਗੇ। ਤੁਸੀਂ ਜ਼ਰੂਰ ਆਇਓ, ਹੋਰ ਬੜਾ ਕੁਝ ਹੈਗਾ ਸੁਣਾਉਣ ਵਾਲਾ, ਸਪੈਸ਼ਲੀ ਜਿਹੜੇ 50 ਸਾਲ ਤੋਂ ਉੱਪਰਲੀ ਉਮਰ ਦੇ ਬੰਦੇ ਆ, ਉਹਨਾਂ ਨੂੰ ਮੈਂ ਕਹਿਣਾ ਹੁੰਦਾ, ਕਿਉਂਕਿ ਉਹ ਬਹੁਤ ਘੱਟ ਆਉਂਦੇ ਆ ਮੇਲਿਆਂ ਦੇ ਵਿੱਚ, ਤੇ ਤੁਹਾਡੇ ਵਾਸਤੇ ਆਪਣੇ ਕੋਲੇ ਕਾਫੀ ਸਾਰਾ ਸਮਾਨ ਹੈਗਾ, ਤੇ ਤੁਸੀਂ ਜ਼ਰੂਰ ਪਹੁੰਚੋ। ਸਰਦਾਰੀ ਦੀਆਂ 2 ਲਾਈਨਾਂ ਮੈਂ ਤੁਹਾਨੂੰ ਸੁਣਾਉਣਾ ਜੀ। ਜੇ ਤੇਰੀ ਉਂਗਲੀ ਤੇ ਗੁੱਤ ਨੱਚਦੀ, ਸਾਡੇ ਪੇਚਾਂ ਉੱਤੇ ਬਾਜ ਗੋਰੀਏ, ਨੀ ਜਦੋਂ ਬਾਠਾ ਵਾਲਾ ਬਾਠ ਆਖਦੀ, ਸਾਡਾ ਛੁੱਟ ਜੇ ਰਿਆਜ ਗੋਰੀਏ, ਸੂਈ ਆਸ਼ਕੀ ਦੀ ਲਾਲ ਟੱਕਦੇ, ਫਿਰੇ ਤੇਰੇ ਪਿੱਛੇ ਝਾੜੀ ਗੱਭਰੂ, ਨੀ ਇੱਕ ਬੱਲੀਏ ਜਨੂਨ ਪਿਆਰ ਦਾ, ਹੋ ਦੂਜੀ ਕਰੇ ਸਰਦਾਈ ਗੱਭਰੂ, ਨੀ ਇੱਕ ਬੱਲੀਏ ਜਨੂਨ ਪਿਆਰ ਦਾ, ਦੂਜੀ ਕਰੇ ਸਰਦਾਰੀ ਗੱਭਰੂ। ਕਿਆ ਬਾਤ ਹੈ। ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਭਾਗ ਲਾਏ ਸਾਡੇ ਸਟੂਡੀਓ ਨੂੰ, ਬੜੀ ਮਿਹਰਬਾਨੀ, ਬਹੁਤ ਪਿਆਰ ਭਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।